ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਉੱਥੇ ਅਖਬਾਰਾਂ ਦੀ ਕੀ ਸੁਰਖੀਆਂ ਨੇ, ਉਹਨਾਂ 'ਤੇ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ, ਸਤਨਾਮ ਸਿੰਘ ਖੇਰਗਲ ਤੇ ਪਰਿਵਾਰ, ਰਛਪਾਲ ਸਿੰਘ ਖੰਗੂੜਾ ਤੇ ਪਰਿਵਾਰ, ਸਰਬਜੀਤ ਸਿੰਘ ਸ਼ੋਕਰ, ਨਵਜੋਤ ਕੌਰ ਕਲੋਟੀ ਤੇ ਪਰਿਵਾਰ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੋਢੀ ਸਿੰਘ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਉਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ। ਗੱਲਬਾਤ ਕਰਦੇ ਜੀ ਬਲਤੇਜ ਪੰਨੂ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਭਾਰਤੀ ਜਨਤਾ ਪਾਰਟੀ ਨੇ RSS ਨੂੰ ਬਰੀ ਕਰ ਦਿੱਤਾ ਬਿਹਾਰ ਦੇ ਵਿੱਚ ਜੋ ਹਾਰ ਹੋਈ ਹੈ ਜੀ। ਜਿਹੜੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਿਲੀ ਕਰਾਰੀ ਹਾਰ ਤੋਂ ਬਾਅਦ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਆਪਣੀ ਲੀਡਰਸ਼ਿਪ ਦਾ ਬਚਾਅ ਕੀਤਾ ਔਰ ਕਿਸੇ ਇੱਕ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਜਿਹੜਾ ਦੀ ਉਹ ਨਾ ਕੀਤੀ ਹੈ। ਖਾਸ ਤੌਰ ਦੇ ਉੱਤੇ RSS ਦੇ ਮੁਖੀ ਮੋਹਨ ਭਾਗਵਤ ਦੀ ਰਾਖਵੇਂਕਰਨ ਤੇ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀਆਂ ਵਿਵਾਦਮਈ ਟਿੱਪਣੀਆਂ ਨੂੰ ਵੀ ਹਾਰ ਦਾ ਵੱਡਾ ਕਾਰਨ ਜਿਹੜਾ ਜੀ ਉਹ ਮੰਨਣ ਤੋਂ ਨਾ ਕੀਤੀ ਹੈ। ਹਾਰ ਨੂੰ ਮੋਦੀ ਸਰਕਾਰ ਦੇ ਖਿਲਾਫ ਫਤਵਾ ਵੀ ਨਹੀਂ ਮੰਨਿਆ ਗਿਆ। ਇਹ ਵੀ ਕਿਹਾ ਗਿਆ ਜੀ ਕਿ ਪੱਤਰਕਾਰਾਂ ਦੇ ਵੱਲੋਂ ਘੜੀ ਗਈ ਭਾਸ਼ਾ ਆ ਕਿ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਚੋਣਾਂ ਜਿਹੜੀਆਂ ਉਹ ਲੜੀਆਂ ਸੀ। ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿਹੜਾ ਜੀ ਭਾਜਪਾ ਸੰਸਦੀ ਬੋਰਡ ਦੀ ਜਿਹੜੀ ਮੀਟਿੰਗ ਹੋਈ ਸੀ, ਇਹਦੇ ਵਿੱਚ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਬਾਕੀ ਜਿਹੜੇ ਆਗੂ ਸੀ, ਉਹਨਾਂ ਨੇ ਹਾਰ ਦੀ ਪੜਚੋਲ ਜਿਹੜੀ ਸੀ ਉਹ ਕੀਤੀ। ਭਾਜਪਾ ਨੇ ਮੰਨਿਆ ਕਿ ਉਹਨੂੰ ਹਾਰ ਸਾਹਮਣਾ ਕਰਨਾ, ਕਿਉਂਕਿ ਗੱਠਜੋੜ ਸੀਗਾ, ਉਹਦੀਆਂ ਸਮਾਜਿਕ ਗਿਣਤੀਆਂ ਮਿਣਤੀਆਂ ਦਾ ਘੇਰਾ NDA ਤੋਂ ਵੱਡਾ ਸੀਗਾ ਤੇ ਪਾਰਟੀ ਦਾ ਇਹ ਅੰਦਾਜ਼ਾ ਗਲਤ ਸਾਬਤ ਹੋਇਆ ਕਿ ਜਨਤਾ ਦਲ ਯੂ ਤੇ RJD ਜਿਹੜੀਆਂ ਤੇ ਕਾਂਗਰਸ ਜਿਹੜੀਆਂ ਨੇ, ਇਹਨਾਂ ਦੀਆਂ ਇੱਕ ਦੂਜੇ ਦੀਆਂ ਵੋਟਾਂ ਜਿਹੜੀਆਂ ਦੀ ਇੱਕ ਦੂਜੇ ਨੂੰ ਨਹੀਂ ਪੈਣਗੀਆਂ। ਇੱਥੋਂ ਉਹਨਾਂ ਦੀ ਕੈਲਕੂਲੇਸ਼ਨ ਜਿਹੜੀ ਸੀ ਉਹ ਗਲਤ ਹੋ ਗਈ। ਹੁਣ ਜੇ ਜਿਹੜਾ ਜੀ ਮੋਹਨ ਭਾਗਵਤ ਜਾਂ RSS ਨੂੰ ਨਹੀਂ ਮੰਨਣਾ, ਨਰਿੰਦਰ ਮੋਦੀ ਦੀ ਸਰਕਾਰ ਨੂੰ ਜਿਹੜਾ ਜੀ ਉਹ ਨਹੀਂ ਮੰਨਣਾ, ਨੀਤੀਆਂ ਨੂੰ ਨਹੀਂ ਮੰਨਣਾ, ਫਿਰ ਹਾਰ ਦਾ ਕਾਰਨ ਕੀ ਹੋਇਆ ਜੀ? ਇਹ ਕੁਛ ਨਹੀਂ ਜਿਹੜਾ ਜੀ ਉਹ ਦੱਸਿਆ। ਕੋਈ ਤਾਂ ਹਾਰ ਦਾ ਕਾਰਨ ਜਿਹੜਾ ਉਹ ਰਿਹਾ ਹੋਊਗਾ, ਸਾਰਾ ਕੁਛ ਹੀ ਜਿਹੜਾ ਜੀ ਉਹਦੇ ਤੋਂ ਬਰੀ ਕਰ ਦਿੱਤਾ ਗਿਆ ਕਿ ਕੁਛ ਵੀ ਜਿਹੜਾ ਉਹ ਨਹੀਂ ਹੋਇਆ। ਭਾਵ ਕਿ ਹਾਰ ਦਾ ਰੀਜ਼ਨ ਹੀ ਜਿਹੜਾ ਉਹ ਕੋਈ ਨਹੀਂ ਦੱਸਿਆ ਗਿਆ ਕਿ ਰੀਜ਼ਨ ਜਿਹੜਾ ਉਹ ਕੀ ਹੋਇਆ, ਜਦੋਂ ਕਿ ਸਭ ਨੂੰ ਪਤਾ ਹੈ ਕਿ ਜਿਹੜੀ RSS ਹੈ ਉਹਦੇ ਵੱਲੋਂ ਖਾਇਆ ਜਾ ਰਿਹਾ ਏਜੰਡਾ ਘੱਟ ਗਿਣਤੀਆਂ ਦੇ ਵਿੱਚ ਜਿਹੜੀ ਉਹ ਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਦਿਨ ਬ ਦਿਨ ਜਿਹੜਾ ਦੀ ਉੱਠ ਰਿਹਾ ਵਿਵਾਦ ਜਾਂ ਫਿਰ ਅਸਹਿਣਸ਼ੀਲਤਾ, ਇਹ ਸਾਰੇ ਮੁੱਦੇ ਉਹ ਸਨ ਜਿਨ੍ਹਾਂ ਨੂੰ ਬਿਹਾਰ ਦੀ ਜਨਤਾ ਨੇ ਨਕਾਰ ਕੇ ਨੈਸ਼ਨਲ ਪੱਧਰ ਦੇ ਉੱਤੇ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਨੂੰ ਸ਼ੀਸ਼ਾ ਵਿਖਾਇਆ ਜੀ। ਤੇ ਅੱਗੇ ਜੀ ਆਪਾਂ BJP ਦੀ ਗੱਲ ਕਰ ਰਹੇ ਹਾਂ ਤਾਂ BJP ਦਾ ਆਪਸੀ ਖਿਲਾਰਾ ਵੀ ਪੈ ਗਿਆ ਜੀ। ਆਪਸ ਦੇ ਵਿੱਚ ਜਿਹੜੇ ਬਿਆਨਬਾਜ਼ੀ ਹੈ ਜੀ ਉਹ ਸ਼ੁਰੂ ਹੋਈ ਹੈ। ਹੁਣ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਜਿਹੜਾ ਅਡਵਾਨੀ ਗਰੁੱਪ ਹੈ ਉਹਦੇ ਲੀਡਰਾਂ ਨੂੰ ਮੌਕਾ ਮਿਲਿਆ ਆਪਣੀਆਂ ਗੱਲਾਂ ਜਿਹੜੀਆਂ ਕਹਿਣ ਦਾ, ਤੇ ਸਾਰਿਆਂ ਨੇ ਜਿਹੜੀ ਹੈ ਜੀ ਉਹ ਤੱਤੀਆਂ ਗੱਲਾਂ ਕੁਝ ਕਹਿਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ। ਇੱਥੋਂ ਤੱਕ ਕਿ ਅਰੁਣ ਸ਼ੌਰੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ, ਉਹਨਾਂ ਨੇ ਤਾਂ ਇੱਥੋਂ ਤੱਕ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਮੂੰਹ ਦੇ ਉੱਤੇ ਜਿਹੜੀ ਚਪੇੜ ਵੱਜੀ ਆ, ਉਹਨੇ ਭਾਰਤੀ ਜਨਤਾ ਪਾਰਟੀ ਦਾ ਮੂੰਹ ਲਾਲ ਕਰਕੇ ਰੱਖ ਦਿੱਤਾ। ਸ਼ਤਰੂਘਨ ਸਿਨਹਾ ਜਿਹੜੇ ਕਿ ਬਿਹਾਰੀ ਬਾਬੂ ਵਜੋਂ ਜਾਣੇ ਜਾਂਦੇ ਨੇ, ਜਿਵੇਂ ਬਿਹਾਰ ਦੇ ਵਿੱਚ ਸ਼ਤਰੂਘਨ ਸਿਨਹਾ ਨੂੰ ਸਾਈਡਲਾਈਨ ਕੀਤਾ ਗਿਆ, ਨੁਕਰੇ ਲਾਇਆ ਗਿਆ। ਹੁਣ ਸ਼ਤਰੂਘਨ ਸਿਨਹਾ ਨੇ ਇਹ ਪਾਰਟੀ ਦੀ ਹਾਰ ਤੋਂ ਬਾਅਦ ਨਿਤਿਸ਼ ਕੁਮਾਰ ਦੇ ਨਾਲ ਜਾ ਮੁਲਾਕਾਤ ਕੀਤੀ ਹੈ। ਲਾਲੂ ਪ੍ਰਸਾਦ ਯਾਦਵ ਨੂੰ ਜਾ ਕੇ ਉਹਨਾਂ ਨੇ ਵਧਾਈ ਜਿਹੜੀ ਉਹ ਦੇ ਦਿੱਤੀ ਹੈ। ਉਮਾ ਭਾਰਤੀ ਇੱਕ ਪਾਸੇ ਕਹੀ ਜਾਂਦੀ ਹੈ ਸ਼ਤਰੂਘਨ ਸਿਨਹਾ ਦੇ ਖਿਲਾਫ ਕਾਰਵਾਈ ਹੋਊਗੀ। ਦਿੱਲੀ ਦੇ ਵਿੱਚ ਜਿਹੜੀ ਮੀਟਿੰਗ ਲੱਗੀ ਉਸ ਤੋਂ ਬਾਅਦ ਅਰੁਣ ਜੇਤਲੀ ਹੋਰੀ ਕਹੀ ਜਾਂਦੇ ਨੇ ਕਿਸੇ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਹੋਊਗੀ। ਸ਼ਤਰੂਘਨ ਸਿਨਹਾ ਨੇ ਕਿਹਾ ਕਿ ਜੇ ਉਹਨੂੰ ਜਿਹੜਾ ਮੁੱਖ ਮੰਤਰੀ ਦੇ ਅਹੁਦੇ ਵਜੋਂ ਉਭਾਰ ਕੇ ਤੁਰਦੇ ਤਾਂ ਕਹਾਣੀ ਹੋਰ ਹੁੰਦੀ। ਇਹਦੇ ਉੱਤੇ ਇੱਕ ਜਿਹੜਾ ਨੇਤਾ ਭਾਰਤੀ ਜਨਤਾ ਪਾਰਟੀ ਦਾ ਕੈਲਾਸ਼ ਵਿਜੇ ਵਰਗੀਆ, ਜਿਹਦਾ ਮੂੰਹ ਜਿਹੜਾ ਜੀ ਕੰਨਾਂ ਤੱਕ ਪਾਟਿਆ ਹੋਇਆ ਬੋਲਣ ਦੇ ਬਾਰੇ, ਉਹਨੇ ਇਹ ਕਿਹਾ ਜੀ ਕਿ ਸ਼ਤਰੂਘਨ ਸਿਨਹਾ ਸਮਝਦਾ ਜਿਵੇਂ ਗੱਡੇ ਥੱਲੇ ਕੁੱਤਾ ਤੁਰਿਆ ਜਾਂਦਾ ਹੁੰਦਾ ਤੇ ਕੁੱਤਾ ਸਮਝਦਾ ਗੱਡਾ ਪਤਾ ਨਹੀਂ ਮੈਂ ਹੀ ਲਈ ਜਾਂਦਾ। ਇਹਨਾਂ ਦੇ ਜਿਹੜਾ ਖਿਲਾਰਾ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਿਆਨਾਂ ਦੇ ਤੌਰ ਦੇ ਉੱਤੇ ਪੈ ਗਿਆ। ਬੇਸ਼ੱਕ ਭਾਰਤੀ ਜਨਤਾ ਪਾਰਟੀ ਕਹੇ
ਕਿ ਉਹਨੇ ਮੀਟਿੰਗ ਲਾ ਕੇ ਸਾਰਾ ਕੁਝ ਜਿਹੜਾ ਜੀ ਉਹ ਠੀਕ ਠਾਕ ਦੱਸਣ ਦੀ ਕੋਸ਼ਿਸ਼ ਕੀਤੀ ਆ, ਪਰ ਅੰਦਰੂਨੀ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦੀ ਉਹ ਲੀਡਰਸ਼ਿਪ ਜਿਹੜੀ ਸਾਈਡ ਲਾਈਨ ਲਾਈ ਹੋਈ ਆ, ਜਿਹੜੀ ਕਿਨਾਰੇ ਤੇ ਲਾਈ ਆ, ਨੁੱਕਰੇ ਤੇ ਲਾਈ ਹੋਈ ਆ, ਹੁਣ ਉਹ ਜਿਹੜੀ ਆ ਜੀ ਉਹ ਕੱਛਾ ਵਜਾ ਰਹੀ ਆ। ਤੇ ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਕੁਝ ਖਿਲਾਰਾ ਜਿਹੜਾ ਜੀ ਉਹ ਵੱਧ ਸਕਦਾ ਹੈ। ਖਾਸ ਤੌਰ ਦੇ ਉੱਤੇ ਪਹਿਲਾਂ ਇਹੋ ਲੱਗਦਾ ਕਿ ਅਮਿਤ ਸ਼ਾਹ ਨੂੰ ਜਿਹੜਾ ਦੀ ਇਹ ਨੁੱਕਰ ਦੇ ਉੱਤੇ ਲਾਊਗੀ। ਇਹ ਜਿਹੜਾ ਇੱਕ ਧੜਾ ਵੱਡਾ ਜਿਹੜਾ ਅਡਵਾਨੀ ਧੜਾ ਬੈਠਾ ਅੰਦਰ ਭਾਰਤੀ ਜਨਤਾ ਪਾਰਟੀ ਜੀ। ਤੇ ਅੱਗੇ ਆਪਾਂ ਜੀ ਪੰਜ ਪਿਆਰਿਆਂ ਦੀ ਗੱਲ ਕਰੀਏ, ਉਹਨਾਂ ਨੇ ਇੱਕ ਹੋਰ ਹੀ ਨਵਾਂ ਸੰਦੇਸ਼ ਦੇ ਦਿੱਤਾ। ਪੰਜ ਪਿਆਰਿਆਂ ਨੇ ਇੱਕ ਵਾਰੀ ਫਿਰ ਜਿਹੜਾ ਦੀ ਇਹ ਸੰਦੇਸ਼ ਜਿਹੜਾ ਉਹ ਦਿੱਤਾ। ਪਹਿਲਾਂ ਤਾਂ ਇਹ ਜਦੋਂ ਪਿਛਲਾ ਜਿਹੜਾ ਸੰਦੇਸ਼ ਦਿੱਤਾ ਸੀ, ਆਦੇਸ਼ ਦਿੱਤਾ ਸੀਗਾ ਕਿ ਪੰਜ ਸਿੰਘ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਚੱਲ ਦਿਆ ਕਰੋ, ਉਦੋਂ ਬਾਅਦ ਇਹ ਚੁੱਪ ਰਹੇ ਜੀ। ਹੁਣ ਫੇਰ ਬੋਲੇ ਜੀ ਆ ਕੇ, ਉਹ ਵੀ ਬੋਲੇ ਉਦੋਂ ਜਦੋਂ ਸਰਬੱਤ ਖਾਲਸਾ ਜਿਹੜਾ ਸੀਗਾ ਉਹ ਹੋ ਰਿਹਾ ਸੀਗਾ, ਤੇ ਔਰ ਇੱਕ ਦਿਨ ਪਹਿਲਾਂ ਹੀ ਜਿਹੜਾ ਜੀ ਤਕਰੀਬਨ ਇਹ ਆ ਕੇ ਇਸ ਮਸਲੇ ਦੇ ਉੱਤੇ ਜਿਹੜਾ ਉਹ ਬੋਲੇ ਨੇ। ਉਹਨਾਂ ਨੇ ਆਦੇਸ਼ ਜਿਹੜਾ ਜੀ ਹੁਣ ਇਹ ਜਾਰੀ ਕੀਤਾ। ਇੱਕ ਤਾਂ ਇਹ ਕਿ ਜਿਹੜਾ ਬੰਦੀ ਛੋੜ ਦਿਵਸ ਦੇ ਉੱਤੇ ਜਥੇਦਾਰ ਹਮੇਸ਼ਾ ਜਿਹੜਾ ਜੀ ਸੰਦੇਸ਼ ਦਿੰਦੇ ਨੇ, ਉਹ ਇਸ ਵਾਰੀ ਜਥੇਦਾਰ ਸੰਦੇਸ਼ ਨਾ ਦੇਣ। ਇਹ ਕਿਹਾ ਗਿਆ ਜੀ ਕਿ ਜਿਹੜੇ ਦਰਬਾਰ ਸਾਹਿਬ ਦੇ ਗ੍ਰੰਥੀ ਨੇ, ਹੈੱਡ ਗ੍ਰੰਥੀ ਨੇ, ਉਹਨਾਂ ਤੋਂ ਇਹ ਸੰਦੇਸ਼ ਜਿਹੜਾ ਜੀ ਉਹ ਦਵਾਇਆ ਜਾਵੇ। ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਰੀ ਕਹਿ ਹਟੇ ਨੇ ਕਿ ਇਹ ਸੰਦੇਸ਼ ਜਿਹੜਾ ਜੀ ਉਹ ਅਕਾਲ ਤਖਤ ਦੇ ਜਥੇਦਾਰ ਹੀ ਦੇਣਗੇ। ਦੂਜਾ ਜਿਹੜਾ ਇਹਨਾਂ ਨੇ ਆਦੇਸ਼ ਦਿੱਤਾ ਉਹ ਸਰਬੱਤ ਖਾਲਸਾ ਦੇ ਬਾਰੇ ਦੇ ਵਿੱਚ ਦਿੱਤਾ। ਇਹ ਕਿਹਾ ਕਿ ਇਹਨੂੰ ਸਰਬੱਤ ਖਾਲਸਾ ਨਾ ਕਿਹਾ ਜਾਵੇ, ਇਹਨੂੰ ਸਰਬੱਤ ਖਾਲਸਾ ਦੀ ਤਿਆਰੀ ਵਜੋਂ ਲੈ ਲਿਆ ਜਾਵੇ ਤੇ ਸਰਬੱਤ ਖਾਲਸਾ ਸੱਦਿਆ ਜਾਵੇ ਅਕਾਲ ਤਖਤ ਦੇ ਉੱਤੇ ਹੀ। ਸਿਮਰਜੀਤ ਸਿੰਘ ਮਾਨ ਹੋਰਾਂ ਨੇ ਤੇ ਉਹਨਾਂ ਦੇ ਜਿਹੜਾ ਧੜਾ ਜੀ ਉਹਨੇ ਇਹ ਗੱਲ ਕਹੀ ਹੈ ਕਿ ਇਹ ਆਦੇਸ਼ ਬਹੁਤ ਲੇਟ ਆਇਆ, ਜਦੋਂ ਉਸ ਟਾਈਮ ਆਇਆ ਜਦੋਂ ਕਿ ਸੰਗਤ ਜਿਹੜੀ ਸੀ ਉਹ ਚੱਬੇ ਪਹੁੰਚਣੀ ਵੀ ਸ਼ੁਰੂ ਹੋ ਗਈ ਸੀਗੀ। ਇਸ ਕਰਕੇ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਤਬਦੀਲੀ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। ਸੋ ਇਹ ਆਦੇਸ਼ ਜਿਹੜਾ ਸੀਗਾ ਤਕਰੀਬਨ ਹਾਸੋਹੀਣਾ ਜਿਹਾ ਹੀ ਬਣ ਕੇ ਜਿਹੜਾ ਉਹ ਰਹਿ ਗਿਆ। ਉਹ ਲੱਗਦਾ ਜੀ ਕਿ ਇਹ ਅਹਿਮ ਸਮੇਂ ਦੇ ਉੱਤੇ ਜਿਹੜਾ ਸੀਗਾ ਉਹ ਸਰਬੱਤ ਖਾਲਸਾ ਨੂੰ ਤਾਰਪੀਡੋ ਕਰਨ ਦੇ ਵਾਸਤੇ ਹੀ ਦਵਾਇਆ ਗਿਆ ਸੀ। ਜੀ ਬਿਲਕੁਲ, ਬਹੁਤ ਸਾਰਾ ਕੁਛ ਹੈ ਜਿਹੜਾ ਪਰਦੇ ਦੇ ਪਿੱਛੇ ਹੋ ਰਿਹਾ ਆ, ਉਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ। ਤੇ ਅੱਗੇ ਆਪਾਂ ਜੀ ਆਪਣੇ ਜਥੇਦਾਰਾਂ ਦੀ ਗੱਲ ਕਰੀਏ ਕਿ ਜਥੇਦਾਰਾਂ ਨੇ ਕਿਸ ਤਰ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਫਿੱਟ ਕੀਤਾ ਹੋਇਆ ਹੈ। ਲਿਸਟ ਜਰਾ ਧਿਆਨ ਨਾਲ ਸੁਣ ਲੈਣੀ ਜੀ ਕਿ ਕਿਹੜਾ ਕਿੱਥੇ ਜਿਹੜਾ ਜੀ ਇਹਨਾਂ ਨੇ ਫਿੱਟ ਕੀਤਾ ਹੈ। ਗਿਆਨੀ ਗੁਰਬਚਨ ਸਿੰਘ ਜਿਹੜੇ ਕਿ ਅਕਾਲ ਤਖਤ ਦੇ ਜਥੇਦਾਰ ਨੇ, ਉਹਨਾਂ ਦੇ ਬਾਰੇ ਸਭ ਨੂੰ ਪਤਾ ਹੈ। ਕਿਸੇ ਸਮੇਂ ਮੁਕਤਸਰ ਦੇ ਗੁਰਦੁਆਰੇ ਸਾਹਿਬ ਦੇ ਬਾਹਰ ਮੰਜੇ ਦੇ ਉੱਤੇ ਚਾਦਰ ਵਿਛਾ ਕੇ ਕੰਘੇ ਕਿਰਪਾਨਾਂ ਵੇਚਦੇ ਹੁੰਦੇ ਸੀ। ਅੱਜ ਉਹਨਾਂ ਦੇ ਮੁੰਡੇ ਦਾ ਜਿਹੜਾ 3 ਸਟਾਰ ਹੋਟਲ ਹੈ ਉਹ ਮੁਕਤਸਰ ਦੇ ਵਿੱਚ ਬਣ ਕੇ ਤਿਆਰ ਹੈ, ਰਾਇਲ ਇਨ। ਉਹ ਐਨੀ ਟਾਈਮ ਜਿਹੜਾ ਜੀ ਇਹ ਸ਼ੁਰੂ ਹੋ ਰਿਹਾ। ਤਖਤਾਂ ਦੇ ਜਥੇਦਾਰ ਇੱਥੇ ਹੀ ਨਹੀਂ ਟਿਕੇ ਔਰ ਜਿਸ ਕਿਸਮ ਦਾ ਉਹ ਰੋਲ ਨਿਭਾਉਂਦੇ ਰਹੇ ਨੇ ਉਹਦੇ ਵਾਸਤੇ ਉਹਨਾਂ ਨੂੰ ਇਲਜ਼ਾਮੇ ਦੇ ਵਿੱਚ ਕੀ ਮਿਲਿਆ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਫੌਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੱਖ-ਵੱਖ ਅਹੁਦਿਆਂ ਦੇ ਉੱਤੇ ਖੜੀ ਕੀਤੀ ਹੋਈ ਆ। 3 ਸਿੰਘ ਸਾਹਿਬਾਨ ਨੇ ਆਪਣੇ ਪੁੱਤਾਂ ਨੂੰ ਨਿੱਜੀ ਸਹਾਇਕ ਪੀਏ ਰੱਖਿਆ ਹੋਇਆ ਜੀ। ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਦੇ ਕਰੀਬ 1.5 ਦਰਜਨ ਸਕੇ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਨੌਕਰੀ ਕਰ ਰਹੇ ਨੇ। ਤਖਤ ਕੇਸਗੜ੍ਹ ਦੇ ਗਿਆਨੀ ਮੱਲ ਸਿੰਘ ਹੋਰਾਂ ਦੇ ਦਰਜਨ ਦੇ ਕਰੀਬ ਰਿਸ਼ਤੇਦਾਰ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਦੇ ਵਿੱਚੋਂ ਤਨਖਾਹ ਲੈ ਰਹੇ ਨੇ। ਗੁਰਬਚਨ ਸਿੰਘ ਨੇ ਆਪਣੇ ਮੁੰਡੇ ਜਸਵਿੰਦਰ ਸਿੰਘ ਸੋਨੂ ਨੂੰ ਆਪਣਾ ਪੀਏ ਲਾਇਆ। ਉਹਨਾਂ ਦਾ ਭਰਾ, 2 ਭਤੀਜੇ, 2 ਲੜਕੀਆਂ, ਦੋਵੇਂ ਜਵਾਈ, 1 ਸਾਲਾ, 1 ਸਾਂਢੂ ਦਾ ਮੁੰਡਾ ਸ਼੍ਰੋਮਣੀ ਕਮੇਟੀ ਦੇ ਵਿੱਚ ਤਾਇਨਾਤ ਹੈ। ਗਿਆਨੀ ਗੁਰਬਚਨ ਸਿੰਘ ਦੀਆਂ ਦੋਵੇਂ ਲੜਕੀਆਂ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲ ਰਹੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਕਾਲਜ ਅੰਮ੍ਰਿਤਸਰ ਦੇ ਵਿੱਚ ਰੈਗੂਲਰ ਗ੍ਰੇਡ ਦੇ ਵਿੱਚ ਟੀਚਰ ਨੇ। 1 ਜਵਾਈ ਜਿਹੜਾ ਜੀ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੱਦੀ ਪਿੰਡ ਚੱਕ ਬਾਜਾ ਮਰਾਰ ਜ਼ਿਲ੍ਹਾ ਮੁਕਤਸਰ ਦਾ ਰਹਿਣ ਵਾਲਾ, ਜਿੱਥੋਂ ਦਾ ਮਨਜੀਤ ਸਿੰਘ, ਦਰਸ਼ਨ ਸਿੰਘ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ। ਉਹਨਾਂ ਦੇ ਨੇੜਲੇ ਅੱਧੀ ਦਰਜਨ ਦੇ ਕਰੀਬ ਜਿਹੜੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਜੀ ਇਹਨਾਂ ਨੇ ਲਾਏ ਹੋਏ ਨੇ। ਔਰ ਜਿਹੜਾ 3 ਤਾਰਾ ਹੋਟਲ ਤਾਂ ਇਹਨਾਂ ਦਾ ਜਿਹੜਾ ਜੀ ਉਹ ਬਣ ਹੀ ਜਿਹੜੇ ਇਹਦੇ ਨਾਲ ਜਿਹੜਾ ਜੀ ਮਨਜਿੰਦਰਪਾਲ ਸਿੰਘ ਬਿੱਟੂ ਦਾ ਮੁੰਡਾ, ਉਹਦਾ ਕਹਿਣਾ ਸੀਗਾ ਕਿ ਉਹਦਾ ਛੋਟਾ ਭਰਾ ਸਿੰਘ ਸਾਹਿਬ ਦੇ ਪੀਏ ਵਜੋਂ ਕੰਮ ਨਹੀਂ ਕਰਦਾ ਤੇ ਉਹ ਦੂਰ ਨੇੜੇ ਦੇ ਰਿਸ਼ਤੇਦਾਰੀ ਦੇ ਵਿੱਚੋਂ ਪਹਿਲਾਂ ਹੀ ਕਮੇਟੀ ਦੇ ਵਿੱਚ ਲੱਗਿਆ ਹੋਇਆ ਜੀ। ਗੁਰਬਚਨ ਸਿੰਘ ਦੇ ਸ਼੍ਰੋਮਣੀ ਕਮੇਟੀ ਦੇ ਵਿੱਚ ਬਤੌਰ ਮੁਲਾਜ਼ਮ ਤਾਇਨਾਤ ਹੋਣ ਤੋਂ ਪਿੱਛੋਂ ਇਹ ਸਾਰੀਆਂ ਨਿਯੁਕਤੀਆਂ ਹੋਈਆਂ ਨੇ। ਗਿਆਨੀ ਮੱਲ ਸਿੰਘ ਨੇ ਆਪਣੇ ਮੁੰਡੇ ਅਮਨਦੀਪ ਸਿੰਘ ਨੂੰ ਪੀਏ ਰੱਖਿਆ, ਜਿਹਦੇ ਕੋਲੇ ਸ਼੍ਰੋਮਣੀ ਕਮੇਟੀ ਦੇ ਮੀਟ ਮੈਨੇਜਰ ਦਾ ਅਹੁਦਾ ਜੀ। ਦੂਜਾ ਮੁੰਡਾ ਅਮਰਜੀਤ ਸਿੰਘ ਦਰਬਾਰ ਸਾਹਿਬ 'ਚ ਗ੍ਰੰਥੀ। ਸ਼੍ਰੋਮਣੀ ਕਮੇਟੀ ਨੇ ਉਮਰ ਹੱਦ ਵਿਸ਼ੇਸ਼ ਤੌਰ ਦੇ ਉੱਤੇ 5 ਸਾਲ ਦੀ ਛੋਟ ਇਹਦੇ ਵਿੱਚ ਦਿੱਤੀ ਸੀ। ਮੱਲ ਸਿੰਘ ਦਾ ਛੋਟਾ ਸਾਲਾ ਬੂਟਾ ਸਿੰਘ, ਦੂਜੇ ਸਾਲੇ ਨਾਥ ਸਿੰਘ ਦਾ ਮੁੰਡਾ ਬਲਜੀਤ ਸਿੰਘ,
ਸਾਲੇ ਨਾਥ ਸਿੰਘ ਦਾ ਜਵਾਈ ਕੇਵਲ ਸਿੰਘ, ਤੀਜੇ ਸਾਲੇ ਕਾਕਾ ਸਿੰਘ ਦਾ ਮੁੰਡਾ ਅਵਤਾਰ ਸਿੰਘ, ਛੋਟੀ ਸਾਲੀ ਦਾ ਮੁੰਡਾ ਗੁਰਵਿੰਦਰ ਸਿੰਘ, ਭਾਣਜਾ ਗੁਰਮੀਤ ਸਿੰਘ, ਸਾਰੇ ਦੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਤਨਖਾਹਾਂ ਲੈ ਰਹੇ ਨੇ ਤੇ ਮੁਲਾਜ਼ਮ ਦੇ ਤੌਰ ਤੇ ਕੰਮ ਕਰ ਰਹੇ ਨੇ। ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗੁਰਮੁਖ ਸਿੰਘ ਥੋੜੇ ਜਿਹੇ ਸਮਾਂ ਪਹਿਲਾਂ ਇਸ ਅਹੁਦੇ ਤੇ ਪੁੱਜੇ ਨੇ। ਉਹਨਾਂ ਦਾ ਭਰਾ ਹਿੰਮਤ ਸਿੰਘ ਉਹਨਾਂ ਦਾ PA ਲੱਗਿਆ ਹੈ। ਤਖਤ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਨੇ ਆਪਣੇ ਮੁੰਡੇ ਗੁਰਪ੍ਰਸਾਦ ਸਿੰਘ ਨੂੰ PA ਵਜੋਂ ਜਿਹੜਾ ਜੀ ਉਹ ਲਾਇਆ ਹੋਇਆ। ਔਰ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹਨਾਂ ਨੇ ਆਪਣੇ ਰਿਸ਼ਤੇਦਾਰ ਅੱਗੋਂ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਜਿਹੜੇ ਨੇ ਇਹਨਾਂ ਮਲਾਈਦਾਰ ਮਹਿਕਮਿਆਂ ਦੇ ਉੱਤੇ ਫਿੱਟ ਕੀਤੇ ਹੋਏ ਨੇ ਤੇ ਗੱਫਿਆਂ ਦੇ ਰੂਪ ਦੇ ਵਿੱਚ ਤਨਖਾਹਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਰ ਮਹੀਨੇ ਚੁੱਕਦੇ ਨੇ। ਬਿਲਕੁਲ ਜੀ, ਕਿਉਂ ਨਾ ਜੀਓ ਹਜ਼ੂਰੀ ਕਾਰਨ ਉਹ ਸੱਤਾਧਾਰੀ ਪਾਰਟੀ ਦੀ ਜਿਨ੍ਹਾਂ ਨੇ ਇੰਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਹੋਈਆਂ ਤੇ ਅੱਗੇ RSS ਨੇ ਬਾਦਲ ਸਰਕਾਰ ਤੇ ਨਿਸ਼ਾਨੇ ਸਾਧੇ। ਜੀ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਉਹਦੇ ਵਾਸਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਘਟਨਾਵਾਂ ਦਾ ਸਰਕਾਰ ਨੇ ਠੀਕ ਢੰਗ ਦੇ ਨਾਲ ਨਿਬੇੜਾ ਨਹੀਂ ਕੀਤਾ। ਪੰਜਾਬ 'ਚ RSS ਦੇ ਸੰਚਾਲਕ ਜਿਹੜੇ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਉਹਨੇ ਮੁੱਖ ਦਫ਼ਤਰ ਜਿਹੜਾ ਜਲੰਧਰ ਦੇ ਵਿੱਚ ਪੀਲੀ ਕੋਠੀ ਹੈ ਉੱਥੇ ਇਹ ਗੱਲ ਕਹੀ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਬਰਗਾੜੀ ਦੇ ਵਿੱਚ ਵਾਪਰੀ ਜਿਹੜੀਆਂ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਸੀਗੀਆਂ ਉਹਨੂੰ ਸਰਕਾਰ ਨੇ ਠੀਕ ਢੰਗ ਦੇ ਨਾਲ ਹੱਲ ਕੀਤਾ ਹੁੰਦਾ ਤਾਂ ਹੋਰ ਘਟਨਾਵਾਂ ਜਿਹੜੀਆਂ ਉਹ ਨਾ ਵਾਪਰਦੀਆਂ। RSS ਨੇ ਇਹ ਕਿਹਾ ਕਿ ਧਾਰਮਿਕ ਮਾਮਲੇ ਨੂੰ ਗੰਭੀਰਤਾ ਦੇ ਨਾਲ ਸਰਕਾਰ ਲਵੇ ਤੇ ਪੰਜਾਬ ਦੇ ਵਿੱਚ ਗੜਬੜ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਬੇਪਰਦ ਜਿਹੜਾ ਜੀ ਉਹ ਕਰੇ। ਉਹਨੇ ਵੀ ਕਿਹਾ ਕਿ ਪੰਜਾਬ ਦੇ 3000 ਪਿੰਡਾਂ ਤੱਕ RSS ਨੇ ਪਹੁੰਚ ਕਰ ਲਈ ਹੈ ਤੇ ਸੰਗਠਨ ਸੂਬੇ ਦੇ ਹਰ ਪਿੰਡ ਤੱਕ ਆਪਣੀ ਪਹੁੰਚ ਰੱਖਣ ਦਾ ਟੀਚਾ ਜਿਹੜਾ ਜੀ ਉਹ ਲੈ ਕੇ ਤੁਰਿਆ ਹੋਇਆ। ਹੁਣ RSS ਦੇ ਏਜੰਡੇ ਤੇ ਕੰਮ ਕਰਦੇ ਰਹੇ। RSS ਹੀ ਹੁਣ ਜਿਹੜਾ ਜੀ ਉਹ ਘੇਰਨ ਲੱਗ ਗਈ ਕਿਉਂਕਿ ਵਰਤ ਲਏ ਗਏ ਨੇ, ਹੁਣ ਵਰਤਣ ਨੂੰ ਬਹੁਤਾ ਕੁਝ ਹੈ ਨਹੀਂ ਗਾ ਜੀ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਕਰੀਏ ਕਿ ਦੀਵਾਲੀ ਦੇ ਮੌਕੇ ਤੇ ਪੰਜਾਬ ਦੇ ਬਾਜ਼ਾਰ ਉਹਨਾਂ ਦੇ ਵਿੱਚ ਰੌਣਕਾਂ ਨਹੀਂ ਹੋਣਗੀਆਂ। ਰੌਣਕਾਂ ਹੈ ਨਹੀਂ ਜੀ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਨਹੀਂ ਤਾਂ ਲੰਘਿਆ ਨਹੀਂ ਜਾਂਦਾ ਹੁੰਦਾ ਬਾਜ਼ਾਰਾਂ ਦੇ ਵਿੱਚੋਂ ਦੀ। ਇਸ ਵਾਰੀ ਏਦਾਂ ਦਾ ਕੁਝ ਵੀ ਜਿਹੜਾ ਜੀ ਇੱਥੇ ਪੰਜਾਬ ਦੇ ਬਾਜ਼ਾਰਾਂ ਦੇ ਵਿੱਚ ਵੇਖਣ ਨੂੰ ਨਹੀਂ ਮਿਲ ਰਿਹਾ। ਕਈ ਕਾਰਨ ਜਿਹੜੇ ਇਹਦੇ ਕਹੇ ਜਾ ਸਕਦੇ ਨੇ। ਜਿਹੜਾ ਜ਼ਿਮੀਂਦਾਰ ਤਬਕਾ ਹੈ ਉਹਦੀ ਨਰਮੇ ਦੀ ਫਸਲ ਜਿਹੜੀ ਸਾਰੀ ਤਬਾਹ ਹੋ ਜਾਣੀ। ਉਸ ਤੋਂ ਬਾਅਦ ਜਿਹੜਾ ਉਹਦੇ ਕੋਲ ਜਿੱਦਾਂ ਥੋੜਾ ਬਹੁਤਾ ਸੀਗਾ ਉਹ ਨਕਲੀ ਪੈਸਟੀਸਾਈਡ ਵਾਲੇ ਮੰਤਰੀਆਂ ਸੰਤਰੀਆਂ ਦੇ ਢਿੱਡਾਂ ਦੇ ਵਿੱਚ ਪੈ ਜਾਣਾ ਇੱਕ ਪ੍ਰਮੁੱਖ ਕਾਰਨ ਹੈ। ਝੋਨੇ ਦੀ ਫਸਲ ਜਿਹੜੀ ਕਿ ਮੰਡੀਆਂ ਦੇ ਵਿੱਚ ਆਈ ਹੈ ਕੁਝ ਥਾਵਾਂ ਤੇ ਅਜੇ ਵੀ ਰੁੜੀ ਜਾਂਦੀ ਹੈ, ਜੇ ਕਿਤੇ ਵਿਕੀ ਆ ਤੇ ਉਹਦੀ ਪੇਮੈਂਟ ਨਹੀਂ ਹੋਈ, ਜਿਹਦੇ ਕਰਕੇ ਜਿਹੜਾ ਕਿਸਾਨ ਆ ਜੀ ਉਹਦੇ ਕੋਲੇ ਖਰਚਣ ਨੂੰ ਕੁਝ ਰਿਹਾ ਹੀ ਨਹੀਂ। ਜਿਹੜੀਆਂ ਮਠਿਆਈਆਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਜਿੰਨਾ ਕੁਝ ਹੁਣ ਸਾਹਮਣੇ ਆ ਰਿਹਾ ਉਹਦੇ ਤੋਂ ਲੋਕ ਜਿਹੜੇ ਉਹ ਕੁਝ ਹੱਦ ਤੱਕ ਦੂਰ ਵੀ ਹੋਏ ਨੇ। ਇਹ ਵੀ ਇੱਕ ਰੀਜ਼ਨ ਉਹ ਕਿਹਾ ਜਾ ਸਕਦਾ। ਪੰਜਾਬ ਦੇ ਬਾਜ਼ਾਰ ਦੇ ਵਿੱਚੋਂ ਰੌਣਕਾਂ ਜਿਹੜੀਆਂ ਉਹ ਗਾਇਬ ਨੇ। ਉਹ ਬਿਜ਼ਨਸਮੈਨ ਜਿਹੜੇ ਸਾਲ ਭਰ ਇੰਤਜ਼ਾਰ ਕਰਦੇ ਨੇ ਇਹਨਾਂ ਤਿਉਹਾਰਾਂ ਦਾ ਕਿ ਇਹ ਤਿਉਹਾਰ ਆਉਣਗੇ ਤੇ ਸਾਲ ਭਰ ਦੀ ਉਹ ਕਮਾਈ ਕਰਨਗੇ, ਇਸ ਵਾਰੀ ਉਹ ਸਾਰੇ ਦੇ ਸਾਰੇ ਜਿਹੜੇ ਦੀ ਇਸ ਗੱਲੋਂ ਮਸੋਸੇ ਬੈਠੇ ਨੇ ਕਿ ਕਮਾਈ ਕਰਨ ਵਾਲੀ ਤਾਂ ਦੂਰ ਦੀ ਗੱਲ, ਰੈਗੂਲਰ ਜਿੰਨਾ ਕੁ ਸਮਾਨ ਵਿਕਦਾ ਉਹ ਵੀ ਤਕਰੀਬਨ ਜਿਹੜਾ ਜੀ ਉਹ ਵਿਕ ਹੋ ਗਿਆ। ਬੇਸ਼ੱਕ ਸਰਕਾਰੀ ਤੌਰ ਦੇ ਉੱਤੇ ਨਾ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਾਲੀ ਦੀਵਾਲੀ ਦੀ ਗੱਲ ਕੀਤੀ ਸੀਗੀ, ਪਰ ਹੁਣ ਨਾਲ ਦੀ ਨਾਲ ਜਿਹੜੇ ਇਹਨਾਂ ਦੇ ਮੰਤਰੀ ਸ਼ੰਤਰੀ ਨੇ ਉਹ ਕਹੀ ਜਾਂਦੇ ਨੇ ਦੀਵਾਲੀ ਧੂਮਧਾਮ ਨਾਲ ਮਨਾਓ। ਪਰ ਦੀਵਾਲੀ ਧੂਮਧਾਮ ਦੇ ਨਾਲ ਕਿਹਨੇ ਮਨਾਉਣੀ ਹੈ, ਕਾਹਦੇ ਨਾਲ ਮਨਾਉਣੀ ਹੈ, ਜਦੋਂ ਪੱਲੇ ਕੁਛ ਨਹੀਂ ਹੈਗਾ ਕਿਸਾਨਾਂ ਦੇ। ਔਰ ਕਿਸਾਨ ਵਿਚਾਰੇ ਜਿਹੜੇ ਨੇ ਉਹਨਾਂ ਦਾ ਝੁੱਗਾ ਚੌੜ ਹੋਇਆ ਪਿਆ, ਜਿਹਦੇ ਕਰਕੇ ਪੰਜਾਬ ਦੇ ਬਾਜ਼ਾਰਾਂ ਦੇ ਵਿੱਚੋਂ ਇਸ ਵਾਰੀ ਜਿਹੜੀਆਂ ਦੀਵਾਲੀ ਦੀਆਂ ਰੌਣਕਾਂ ਨੇ ਉਹ ਬਿਲਕੁਲ ਗਾਇਬ ਨੇ। ਪੰਜਾਬ ਦੇ ਵਿੱਚ ਵਾਪਰੀਆਂ ਉੱਪਰ ਥੱਲੀ ਜਿਹੜੀਆਂ ਘਟਨਾਵਾਂ ਸੀਗੀਆਂ ਉਹਨਾਂ ਨੇ ਵੀ ਬਹੁਤ ਵੱਡਾ ਰੋਲ ਜਿਹੜਾ ਜੀ ਉਹ ਨਿਭਾਇਆ ਜੀ। ਔਰ ਉਧਰ ਜਿਹੜਾ ਸੀ ਉਹ ਸਰਬੱਤ ਖਾਲਸਾ ਸੀਗਾ, ਉਹਦੇ ਵਿੱਚ ਵੀ ਵੱਡੀ ਗਿਣਤੀ 'ਚ ਲੋਕ ਪਹੁੰਚਣ ਕਰਕੇ ਇਹ ਜਿਹੜੀਆਂ ਦੀਵਾਲੀ ਦੀਆਂ ਰੌਣਕਾਂ ਸੀਗੀਆਂ ਜੀ ਉਹ ਤਕਰੀਬਨ ਬਿਲਕੁਲ ਜਿਹੜੀਆਂ ਜੀ ਉਹ ਮੱਠੀਆਂ ਕਹੀਆਂ ਜਾ ਸਕਦੀਆਂ ਨੇ ਜੀ। ਜੀ ਬਿਲਕੁਲ ਫਰਕ ਤੇ ਪੈਣਾ ਸੀਗਾ। ਤੇ ਅੱਗੇ ਆਪਾਂ ਜੀ ਗੱਲ ਕਰੀਏ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਸੇ ਤਰ੍ਹਾਂ ਗਲੀਆਂ ਦੇ ਵਿੱਚੋਂ ਭਾਗਵਤ ਗੀਤਾ ਦੇ ਪੱਤਰੇ ਵੀ ਮਿਲੇ। ਇਹ ਲੁਧਿਆਣੇ ਦੇ ਵਿੱਚ ਜਿਹੜਾ ਜੀ ਕੱਲ ਇੱਥੇ ਜਿਹੜਾ ਏਰੀਆ ਪੈਂਦਾ ਜੀ ਉੱਥੋਂ ਇਹ ਸਾਰਾ ਕੁਝ ਜਿਹੜਾ ਜੀ ਉਹ ਮਿਲਿਆ। ਔਰ ਚੰਦਰ ਨਗਰ ਦਾ ਏਰੀਆ ਜਿਹੜੇ ਪੱਤਰੇ ਸੀਗੇ ਭਾਗਵਤ ਗੀਤਾ ਦੇ ਉਹ ਜਿਹੜੇ ਜੀ ਇੱਥੋਂ ਮਿਲੇ ਨੇ। ਔਰ ਇਹਦੇ ਵਿੱਚ ਜਿਹੜੇ ਜੀ ਕੁਝ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ
ਜਿਹੜੇ ਪੁਲਿਸ ਦੇ ਮੁਖੀ ਨੇ ਇੱਥੇ ਲੁਧਿਆਣੇ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ CCTV ਕੈਮਰਿਆਂ ਦੀ ਫੁਟੇਜ ਤੋਂ ਜਿਹੜਾ ਉਹ ਪਤਾ ਲੱਗਿਆ ਕਿ ਇਹਨਾਂ ਨੂੰ ਇਹ ਜਿਨ੍ਹਾਂ ਦੀ 12 ਸਾਲ ਤੋਂ ਉਮਰ ਘੱਟ ਹੈ, ਉਹਨਾਂ ਨੂੰ ਇਹ ਕਿਸੇ ਤੋਂ ਮਿਲੇ ਸੀ ਤੇ ਇਹ ਸ਼ੁਗਲ ਵਜੋਂ ਹੀ ਜਿਹੜਾ ਸੀ ਉਹ ਖਿਲਾਰਦੇ ਤੁਰੇ ਆਏ ਗਏ। ਇਸ ਤੋਂ ਬਾਅਦ ਤਣਾਅ ਜਿਹੜਾ ਸੀਗਾ ਜੀ ਇਸ ਜਗ੍ਹਾ ਦੇ ਉੱਤੇ ਪੈਦਾ ਹੋ ਗਿਆ, ਤਾਂ ਪੁਲਿਸ ਨੇ ਜਿਹੜਾ ਜੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੁਵੇਨਾਈਲ ਕੋਰਟ ਜਿਹੜੀ ਹੈ ਜੀ ਉਹ ਉੱਥੇ ਭੇਜ ਕੇ ਸੁਧਾਰ ਘਰ ਬਾਹਰ ਦੇ ਵਿੱਚ ਜਿਹੜਾ ਜੀ ਉਹ ਭੇਜ ਦਿੱਤਾ। ਇੰਨਾ ਜ਼ਰੂਰ ਰਿਹਾ ਜੀ ਕਿ ਸੁੱਖ ਸ਼ਾਂਤੀ ਜਿਹੜੀ ਉਹ ਰਹੀ, ਹਾਲਾਂਕਿ ਤਣਾਅ ਜਿਹੜਾ ਸੀਗਾ ਉਹ ਪੂਰਾ ਦਿਨ ਬਣਿਆ ਰਿਹਾ, ਪਰ ਲੋਕਾਂ ਦੀ ਸਿਆਣਪ ਇਸ ਗੱਲੋਂ ਰਹੀ ਕਿ ਉਹ ਆਪਸ ਦੇ ਵਿੱਚ ਆਮੋ ਸਾਹਮਣੇ ਜਿਹੜੇ ਉਹ ਨਹੀਂ ਆਏ, ਆਮੋ ਸਾਹਮਣੇ ਆ ਕੇ ਭਿੜੇ ਨਹੀਂ। ਬੇਸ਼ੱਕ ਪੁਲਿਸ ਇਹ ਕਹੀ ਜਾਵੇ ਕਿ ਉਹਨੇ ਬੱਚਿਆਂ ਨੂੰ ਜਿਹੜਾ ਦੀ ਉਹ ਭੇਜ ਦਿੱਤਾ, ਇਹ ਕੋਈ ਸਾਜ਼ਿਸ਼ ਨਹੀਂ ਸੀਗੀ, ਪਰ ਦੇਖੋ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਪੰਨੇ ਨਹੀਂ ਹੋਰ ਲੱਭਦੇ, ਧਾਰਮਿਕ ਗ੍ਰੰਥਾਂ ਦੇ ਪੰਨੇ ਹੀ ਕਿਉਂ ਥਾਂ ਥਾਂ ਤੋਂ ਜਿਹੜਾ ਜੀ ਉਹ ਲੱਭ ਰਹੇ ਨੇ। ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਨਾ ਜੀ, ਜਲੰਧਰ ਦੇ ਵਿੱਚ ਜਿਹੜੇ ਪੰਨੇ ਲੱਭੇ ਸੀ ਉਹਦੀ CCTV ਫੁਟੇਜ ਜਿਹੜੀ ਉਹ ਦੱਸਦੀ ਆ 2 ਔਰਤਾਂ ਨੇ ਜਿਹੜੀਆਂ ਸ਼ੱਕੀ ਨੇ। ਇੱਕ ਮੋਟਰਸਾਈਕਲ ਦੇ ਉੱਤੇ ਬੰਦਾ ਆ ਕੇ ਜਿਹੜਾ ਜੀ ਉਹ ਖੜਾ, ਉਹ ਫੇਰ ਆਉਂਦਾ ਫੇਰ ਚਲੇ ਜਾਂਦਾ, ਸਾਰਾ ਕੁਛ ਉਹ CCTV ਕੈਮਰਿਆਂ ਦੇ ਵਿੱਚ ਜਿਹੜਾ ਜੀ ਉਹ ਕੈਦ ਹੋਇਆ। ਇਹ ਤਾਂ ਕਿਹਾ ਨਹੀਂ ਜਾ ਸਕਦਾ। ਬੇਸ਼ੱਕ ਸਰਕਾਰ ਜਿਹੜੀ ਹੈ ਜੀ ਕਿਤੇ ਦੱਸਦੀ ਹੈ ਗ੍ਰੰਥੀ ਨੇ ਬਦਲਾ ਲੈਣ ਨੂੰ ਕਰਤਾ, ਕਿਤੇ ਕਹਿੰਦੀ ਹੈ ਸਟੂਡੈਂਟ ਨੇ ਪ੍ਰਿੰਸੀਪਲ ਤੋਂ ਬਦਲਾ ਲੈਣ ਨੂੰ ਕਰਤਾ। ਅਜੇ ਵੀ ਸਰਕਾਰ ਜਿਹੜੀ ਹੈ ਜੀ ਉਹ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਇਹਨੂੰ ਸੀਰੀਅਸਲੀ ਨਹੀਂ ਲੈ ਰਹੀ। ਉਹ ਪੁਲਿਸ ਜਿਹੜੀ ਹੈ ਜੀ ਇਸ ਗੱਲ ਦੇ ਉੱਤੇ ਲੱਗੀ ਹੋਈ ਹੈ ਕਿ ਇਹਨੂੰ ਇੱਥੇ ਜਿਹੜਾ ਜੀ ਦੱਬ ਦਿਓ, ਇਸ ਤਰੀਕੇ ਨਾਲ ਕਰ ਦਿਓ, ਇੱਥੇ ਇਸ ਤਰੀਕੇ ਦੇ ਨਾਲ ਇਹਦਾ ਗਲੋ ਗਲਾਵਾ ਜਿਹੜਾ ਜੀ ਉਹ ਲਾ ਲਓ। ਇਸੇ ਕਰਕੇ ਘਟਨਾਵਾਂ ਜਿਹੜੀਆਂ ਜੀ ਉਹ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜੀ। ਤੇ ਆਪਾਂ ਜੀ ਅੱਗੇ ਮੈਗੀ ਦੀ ਗੱਲ ਕਰਦੇ ਹਾਂ ਕਿ ਕੁਝ ਮਹੀਨਿਆਂ ਬਾਅਦ ਮੈਗੀ ਦੀ ਵਾਪਸੀ ਜੀ, ਤਕਰੀਬਨ 5 ਮਹੀਨੇ ਤੋਂ ਬਾਅਦ ਜਿਹੜੀ ਮੈਗੀ ਹੈ ਜੀ ਉਹ ਸਟੋਰਾਂ ਦੇ 94 ਸਟੋਰਾਂ ਦੇ ਉੱਤੇ ਜਿਹੜੀ ਹੈ ਜੀ ਉਹ ਆ ਗਈ ਹੈ। ਖਾਸ ਤੌਰ ਦੇ ਉੱਤੇ ਆਨਲਾਈਨ ਮੈਗੀ ਜਿਹੜੀ ਸੀ ਉਹ ਵੇਚੀ ਕੱਲ ਜਿਹੜੀ ਉਹਦਾ ਆਨਲਾਈਨ ਜਿਹੜਾ ਜੀ ਕਰਾਰ ਹੋਇਆ ਸੀਗਾ, ਔਰ 2 ਘੰਟਿਆਂ ਦੇ ਵਿੱਚ ਹੀ ਸਾਰਾ ਮੈਗੀ ਦਾ ਸਟਾਕ ਜਿਹੜਾ ਸੀਗਾ ਉਹ ਖਤਮ ਹੋ ਗਿਆ। ਮੈਗੀ ਦੇ ਪ੍ਰਬੰਧਕ ਜਿਹੜੀ ਨੈਸਲੇ ਹੈ ਉਹਨੇ ਇਹ ਗੱਲ ਕਹੀ ਹੈ ਕਿ ਪਹਿਲਾਂ 6 ਸੂਬਿਆਂ ਦੇ ਵਿੱਚ ਮੈਗੀ ਜਿਹੜੀ ਹੈ ਜੀ ਉਹ ਵਿਕਣ ਦੇ ਵਾਸਤੇ ਆਊਗੀ, ਉਸ ਤੋਂ ਬਾਅਦ ਫਿਰ ਸਮੁੱਚੇ ਭਾਰਤ ਨੂੰ ਕਵਰ ਕੀਤਾ ਜਾਊਗਾ। ਨੈਸਲੇ ਨੇ ਇਹ ਵੀ ਗੱਲ ਆਖੀ ਆ ਕਿ ਫੂਡ ਰੈਗੂਲੇਟਰੀ ਜਿਹੜਾ ਕਮਿਸ਼ਨ ਆ ਜੀ ਉਹਨੂੰ ਉਹ ਸੂ ਕਰੂਗੀ ਕਿ ਉਹਨੂੰ ਜਾਣ ਬੁੱਝ ਕੇ ਟਾਰਗੇਟ ਜਿਹੜਾ ਸੀ ਉਹ ਕੀਤਾ ਗਿਆ, ਉਹਨੂੰ ਨਿਸ਼ਾਨਾ ਬਣਾਇਆ ਗਿਆ। ਮੈਗੀ ਦੇ ਆਉਣ ਦੇ ਨਾਲ ਜਿੱਥੇ ਇਹਦੇ ਖਾਣ ਵਾਲੇ ਜਿਹੜੇ ਨੇ ਉਹ ਖੁਸ਼ ਨੇ, ਉੱਥੇ ਇਹਦੇ ਨਾਲ ਨਾਲ ਮੈਗੀ ਤੋਂ ਆਪਣਾ ਢਿੱਡ ਭਰਦੇ, ਆਪਣੇ ਟੱਬਰ ਦਾ ਢਿੱਡ ਭਰਦੇ ਲੋਕ ਜਿਹੜੇ ਛੋਟੇ ਛੋਟੇ ਆਊਟਲੈਟ ਜਿਹੜੇ ਸੀਗੇ, ਰੇਹੜੀਆਂ ਜਾਂ ਖੋਖਿਆਂ ਦੇ ਉੱਤੇ ਜਿਹੜੇ ਬਣਾਉਣ ਵਾਲੇ ਸਨ, ਉਹ ਸਾਰਿਆਂ ਦਾ ਝੁੱਗਾ ਚੌੜ ਹੋ ਗਿਆ ਸੀ। ਉਹਨਾਂ ਦਾ ਕੰਮਕਾਰ ਜਿਹੜਾ ਸੀਗਾ ਉਹ ਠੱਪ ਹੋ ਗਿਆ ਸੀਗਾ। ਮੈਗੀ ਦੇ ਆਉਣ ਦੇ ਨਾਲ ਉਹਨਾਂ ਦਾ ਦੁਬਾਰਾ ਇਹ ਕੰਮਕਾਜ ਜਿਹੜਾ ਜੀ ਉਹ ਤੁਰਨ ਦੇ ਆਸਾਰ ਜਿਹੜੇ ਉਹ ਬਣ ਗਏ ਨੇ। ਜਿੱਥੇ ਮਣਾ ਮੂਹੀ ਨਕਲੀ ਖੋਆ, ਨਕਲੀ ਦੁੱਧ ਜਿਹੜਾ ਜੀ ਉਹ ਲੋਕਾਂ ਨੂੰ ਖਵਾਇਆ ਪਿਆ, ਉੱਥੇ ਨੈਸਲੇ ਨੂੰ ਟਾਰਗੇਟ ਜਿਹੜਾ ਸੀਗਾ ਉਹ ਸਭ ਨੂੰ ਪਤਾ ਕਿ ਖਾਸ ਕਾਰਨਾਂ ਦੇ ਕਰਕੇ ਕੀਤਾ ਗਿਆ ਸੀਗਾ। ਪਰ ਮੈਗੀ ਜਿਹੜੀ ਹੈ ਜੀ ਉਹ ਆਪਣੇ ਸਾਰੇ ਟੈਸਟ ਪਾਸ ਕਰਕੇ ਇੱਕ ਵਾਰੀ ਫਿਰ ਵਾਪਸ ਆ ਗਈ ਹੈ। ਹਾਂ ਜੀ, ਇਹ ਬਾਅਦ ਵਿੱਚ ਪਤਾ ਲੱਗੂ ਟੈਸਟ ਪਾਸ ਕੀਤੇ ਆ ਜਾਂ ਕੁਝ ਅੰਤਰਗਤੀ ਹੋਰ ਕੁਝ ਹੋਇਆ। ਅਖੀਰ ਵਿੱਚ ਆਜ਼ਨਾਮਾ ਕਿ ਬੈਠਕ ਭਾਜਪਾ ਤੁਰਤ ਜਾਂ ਲਾਈ ਦਿੱਲੀ, ਲੱਗੇ ਹਾਰ ਦੀ ਕਰਨ ਪੜਤਾਲ ਲੀਡਰ। ਬੈਠਕ ਭਾਜਪਾ ਤੁਰਤ ਜਾਂ ਲਾਈ ਦਿੱਲੀ, ਲੱਗੇ ਹਾਰ ਦੀ ਕਰਨ ਪੜਤਾਲ ਲੀਡਰ। ਇੱਧਰ ਉੱਧਰ ਨੂੰ ਗੱਲ ਤਲਕਾਉਣ ਲੱਗੇ, ਕੀਤਾ ਸਿੱਧਾ ਨਹੀਂ ਕਿਸੇ ਸਵਾਲ ਲੀਡਰ। ਮੋਦੀ ਨਾਲ ਨਹੀਂ ਅੱਖ ਮਿਲਾਈ ਜਾਂਦੀ, ਡਰਦੇ ਹੋਣ ਤੋਂ ਮੰਦਾ ਸੀ ਹਾਲ ਲੀਡਰ। ਆਦ ਅੰਤ ਤਕਰੀਰ ਦਾ ਕਰਦਿਆਂ ਵੀ ਆਖਣ ਮੋਦੀ ਦੇ ਖੜੇ ਸਭ ਨਾਲ ਲੀਡਰ। ਜਾਂ ਫਿਰ ਕਿਹਾ ਕਿ ਸੰਘ ਪਰਿਵਾਰ ਸਾਡਾ ਸੰਗਮ ਸ਼ਰਣਮ ਗਛਾਮੀ ਹੀ ਕਰਾਂਗੇ ਜੀ। ਜਾਂ ਫਿਰ ਕਿਹਾ ਕਿ ਸੰਘ ਪਰਿਵਾਰ ਸਾਡਾ ਸੰਗਮ ਸ਼ਰਣਮ ਗਛਾਮੀ ਹੀ ਕਰਾਂਗੇ ਜੀ। ਮਾੜਾ ਚੰਗਾ ਵੀ ਆਪਾਂ ਹੀ ਭੁਗਤ ਲੈਣਾ, ਉਂਗਲ ਸੰਘ ਦੇ ਉੱਤੇ ਨਹੀਂ ਧਰਾਂਗੇ ਜੀ। ਥੈਂਕ ਯੂ, ਧੰਨਵਾਦ ਜੀ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।